ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਚਾਹੇ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500 ਸਟੂਡੀਓ ਉਹਨਾਂ ਦਾ ਫੋਨ ਨੰਬਰ ਹੈ। ਤੁਸੀਂ ਕਾਲ ਕਰਕੇ ਕੋਈ ਵੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਸ, ਤਨਾਮ ਸਿੰਘ ਸ਼ੇਰਗਿੱਲ ਸਲਮਾ, ਬਖਸ਼ੀਸ਼ ਸਿੰਘ ਕਰਦਰ, ਸੁਰਿੰਦਰ ਸਿੰਘ ਸਟਾਕਟਨ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਦੇਵ ਸਿੰਘ ਤਲਬਨ, ਮਨਦੀਪ ਸਿੰਘ ਟਿਵਾਣਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ ਫਰਜ਼ਨੋ, ਮਨਦੀਪ ਸਿੰਘ ਸੈਨੋਜੇ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਬਰਿੰਦਰ ਸਿੰਘ ਮੋਰਗਨ ਹਿਲ, ਧਰਮ ਸਿੰਘ, ਰਘਵੀਰ ਕੌਰ ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰੋਨਾ ਦੀ। ਉਸ ਦੀ ਵੀ ਰਫਤਾਰ ਬਹੁਤ ਤੇਜ਼ ਆ ਭਾਰਤ ਵਿੱਚ। ਬਿਲਕੁਲ ਜੀ, ਐਕਚੁਅਲੀ ਡੇ ਬਾਈ ਡੇ ਜਿਹੜੀ ਉਹ ਤੇਜ਼ ਹੀ ਜਾ ਰਹੀ ਹੈ ਇਸ ਵੇਲੇ। ਔਰ ਜਿਹੜੇ ਇਹਨਾਂ ਦੀ ਗਿਣਤੀ ਆ ਜੀ ਉਹ 6.5 ਲੱਖ ਨੂੰ ਜੀ ਉਹ ਕ੍ਰੋਸ ਕਰ ਚੁੱਕੀ ਇਸ ਵੇਲੇ। ਔਰ 6.5 ਲੱਖ ਦੇ ਉੱਤੇ ਜਿਹੜੀ ਜੀ ਉਹ ਪਹੁੰਚ ਗਈ ਹੋਈ ਹੈ। ਔਰ ਮਹਾਰਾਸ਼ਟਰ ਦੇ ਵਿੱਚ ਇਹ ਜਿਹੜਾ ਜੀ ਬੜੀ ਤੇਜ਼ੀ ਦੇ ਨਾਲ 2 ਲੱਖ ਵੱਲ ਨੂੰ ਵੱਧ ਰਹੀ ਹੈ। 1,92,990 ਜਿਹੜਾ ਜੀ ਹੋ ਗਈ। 198 ਹੋਰ ਜਿਹੜੀਆਂ ਜੀ ਉਹ ਮੌਤਾਂ ਦੇ ਨਾਲ ਜਿਹੜੀਆਂ ਹੋਈਆਂ ਨੇ। ਔਰ 8376 ਮੌਤਾਂ ਹੋ ਗਈਆਂ। ਦੂਜੇ ਨੰਬਰ ਦੇ ਉੱਤੇ ਤਾਮਿਲਨਾਡੂ ਆ, ਉੱਥੇ ਲੱਖ ਨੂੰ ਕ੍ਰੋਸ ਕਰ ਗਈ। 4329 ਨਵੇਂ ਕੇਸਾਂ ਦੇ ਨਾਲ 1,02,721 ਗਿਣਤੀ ਹੋ ਗਈ ਜੀ। 64 ਮੌਤਾਂ ਦੇ ਨਾਲ 1385 ਕੁੱਲ ਮੌਤਾਂ ਹੋ ਗਈਆਂ। ਦਿੱਲੀ ਤੀਜੇ ਨੰਬਰ ਦੇ ਉੱਤੇ ਹੈ, ਜਿੱਥੇ 2520 ਨਵੇਂ ਕੇਸਾਂ ਦੇ ਨਾਲ 94,695 ਕੇਸ ਹੋ ਗਏ ਹੋਏ ਆ। ਔਰ ਇੱਕ ਦਿਨ ਦੇ ਵਿੱਚ ਜਿਹੜਾ ਅੰਕੜਾ ਹੈ ਜੀ ਉਹ ਸਭ ਤੋਂ ਉੱਪਰ ਰਿਹਾ ਜੀ ਹੁਣ ਤੱਕ। ਰਿਕਾਰਡ 22,324 ਵਧੇ ਜੀ। ਔਰ 14,000 ਤੋਂ ਜ਼ਿਆਦਾ ਠੀਕ ਵੀ ਜਿਹੜੇ ਹੋਏ। ਮਹਾਰਾਸ਼ਟਰ ਦੇ ਵਿੱਚ ਜਿਹੜਾ ਜੀ ਸਭ ਤੋਂ ਜ਼ਿਆਦਾ ਵਧੇ। ਉਹ ਮੱਧ ਪ੍ਰਦੇਸ਼, ਜੰਮੂ ਕਸ਼ਮੀਰ ਤੇ ਦੂਜੇ ਰਾਜਾਂ ਦੇ ਵਿੱਚੋਂ ਜਿਹੜੀਆਂ ਦੀ ਬੱਸ ਸੇਵਾ ਜਿਹੜੀ ਦਿੱਲੀ ਦੇ ਵਾਸਤੇ ਹੈ ਜੀ ਉਹ ਬੰਦ ਅਜੇ ਵੀ ਜਿਹੜਾ ਉਹ ਰਹੂਗੀ, ਜਦੋਂ ਕਿ ਆਵਾਜਾਈ ਜਿਹੜੀ ਹੈ ਉਹ ਜਾਰੀ। ਜਿਹੜਾ ਇਹ ਕਿਹਾ ਗਿਆ ਜੀ ਕਿ ਰਿਕਵਰੀ ਰੇਟ ਜਿਹੜਾ ਉਹ 60% ਦੇ ਕਰੀਬ ਜਿਹੜਾ ਉਹ ਹੋ ਗਿਆ। ਉਧਰ ਪੰਜਾਬ ਜਿਹੜਾ ਹੈ ਜੀ, ਪੰਜਾਬ ਦੇ ਵਿੱਚ ਵੀ ਇਹ ਕੇਸ ਜਿਹੜੇ ਆ ਉਹ ਨਿਰੰਤਰ ਵਧਣੇ ਜਾਰੀ ਹੈ। ਹਰਿਆਣਾ ਵੀ ਉਸੇ ਤਰੀਕੇ ਦੇ ਨਾਲ ਹਰਿਆਣੇ ਦੇ ਵਿੱਚ ਵੀ ਜਿਹੜੇ ਵੀ ਇਹ ਕੇਸ ਵੱਧ ਰਹੇ ਆ, ਜਿੱਥੇ 494 ਨਵੇਂ ਮਾਮਲੇ ਸਾਹਮਣੇ ਆਏ। 4 ਮੌਤਾਂ ਦੇ ਨਾਲ 255 ਮੌਤਾਂ ਹੋ ਚੁੱਕੀਆਂ। ਪੰਜਾਬ ਦੇ ਵਿੱਚ 153 ਕੇਸ ਨਵੇਂ ਆਏ, 5 ਡੈਥ ਹੋਈਆਂ ਜੀ। ਕੱਲ 57 ਨੂੰ ਅੰਕੜਾ ਜਿਹੜਾ ਜੀ ਇਹ ਪਹੁੰਚ ਗਿਆ। ਔਰ ਪੰਜਾਬ ਨੇ ਹੁਣ ਜਿਹੜਾ ਜੀ 7 ਤਰੀਕ ਤੋਂ ਇਹ ਕੀਤਾ ਕਿ ਉਹਨੂੰ ਰਜਿਸਟ੍ਰੇਸ਼ਨ ਜਿਹੜੀ ਆ, ਕੋਈ ਵੀ ਵਹੀਕਲ ਜਿਹੜਾ ਪੰਜਾਬ ਦੇ ਵਿੱਚ ਆਉਣਾ ਉਹਨੂੰ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੋਊਗੀ। ਜਿਹੜਾ ਐਪ ਆ ਪੰਜਾਬ ਦਾ ਉਹਦੇ ਉੱਤੇ ਉਹ ਰਜਿਸਟ੍ਰੇਸ਼ਨ ਕਰਵਾ ਕੇ ਉਹਨੂੰ ਡਿਸਪਲੇ ਕਰਨਾ ਹੋਊਗਾ ਜਿਹੜਾ ਜੀ ਵਿੰਡਸ਼ੀਲਡ ਦੇ ਉੱਤੇ। ਅਦਰਵਾਈਜ਼ ਜਿਹੜਾ ਜੀ ਉਹ ਵਹੀਕਲ ਇੱਥੇ ਐਂਟਰ ਨਹੀਂ ਹੋ ਸਕੂਗਾ, ਕਿਉਂਕਿ ਦੂਜੇ ਸੂਬਿਆਂ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਰਹੇ, ਜਿਹਦੀ ਵਜ੍ਹਾ ਕਰਕੇ ਇਹ ਬੇਕਾਬੂ ਜਿਹੜਾ ਜੀ ਉਹ ਹੁੰਦਾ ਤੁਰਿਆ ਜਾ ਰਿਹਾ ਇਸ ਵੇਲੇ ਸਮੁੱਚੇ ਮੁਲਕ ਭਰ ਦੇ ਵਿੱਚ। ਔਰ ਕੋਈ ਕਿਸੇ ਸੂਬੇ ਦੇ ਵਿੱਚੋਂ ਪਿੱਛੋਂ ਜਿਹੜੀ ਰਾਹਤ ਦੀ ਖਬਰ ਹੈ ਉਹ ਨਹੀਂ ਆ ਰਹੀ ਜੀ। ਹੋਣੀ ਚਾਹੀਦੀ ਹੈ ਜੀ, ਵੈਸੇ ਕੰਟਰੋਲ ਤੇ ਹੋਣਾ ਚਾਹੀਦਾ। ਅੱਗੇ ਗੱਲ ਕਰਦੇ ਹਾਂ, ਜਿਹੜਾ ਇੰਸਪੈਕਟਰ ਪੰਧੇਰ ਸੀਗਾ ਉਸ ਦਾ ਰਿਮਾਂਡ 5 ਤਰੀਕ ਤੱਕ। ਇਸ ਮਾਮਲੇ ਦੇ ਵਿੱਚ ਜਿਹੜਾ ਜੀ ਕੱਲ ਮੈਂ ਸਾਂਝੀ ਕੀਤੀ ਸੀ ਕਿ ਦੁਬਾਰਾ ਜਿਹੜਾ ਜੀ ਉਹ ਲਿਆ ਜਾ ਸਕਦਾ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਉਹਨੂੰ ਜੇਲ੍ਹ ਚੋਂ ਲਿਆ ਕੇ ਪਹਿਲਾਂ ਉਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਸੀਗਾ ਗੁਰਦੀਪ ਸਿੰਘ ਪੰਧੇਰ ਨੂੰ, ਜਿਹੜਾ ਬਾਈਬਲ ਕਲਾਂ ਗੋਲੀਕਾਂਡ ਸੀ। ਉਸ ਵੇਲੇ ਕੋਟਪੂਰੇ ਦਾ ਇਹ ਥਾਣੇਦਾਰ ਸੀਗਾ ਜੀ। ਦੁਬਾਰਾ ਫਿਰ ਇਹਦਾ ਰਿਮਾਂਡ ਮੰਗਿਆ ਗਿਆ SIT ਦੇ ਵੱਲੋਂ। ਕਾਫੀ ਭਖਵੀਂ ਲੰਮੀ ਬਹਿਸ ਜਿਹੜੀ ਹੈ ਜੀ ਉਹ ਅਦਾਲਤ ਦੇ ਵਿੱਚ ਇਹਦੇ ਰਿਮਾਂਡ ਨੂੰ ਲੈ ਕੇ ਅਦਾਲਤ ਨੇ ਇਹਦਾ ਰਿਮਾਂਡ ਜਿਹੜਾ ਜੀ 3 ਦਿਨਾਂ ਦਾ ਦੇ ਦਿੱਤਾ। 5 ਤਰੀਕ ਤੱਕ ਇਹ ਜਿਹੜਾ ਜੀ ਰਿਮਾਂਡ ਦੇ ਉੱਤੇ ਰਹੂਗਾ। SIT ਨੇ ਜਿਹੜਾ ਜੀ ਐਪਲੀਕੇਸ਼ਨ ਦੇ ਵਿੱਚ ਇਹ ਕਿਹਾ ਸੀਗਾ ਕਿ ਕੋਟਕਪੂਰਾ ਗੋਲੀਕਾਂਡ ਦੇ ਵਿੱਚ ਉਦੋਂ ਦੇ ਜਿਹੜਾ SHO ਪੰਧੇਰ ਆ ਉਹਦੇ ਤੋਂ ਹੋਰ ਪੁੱਛਗਿੱਛ ਜਿਹੜਾ ਜੀ ਉਹ ਕਰਨਾ ਚਾਹੁੰਦੀ ਹੈ। ਔਰ ਡਿਊਟੀ ਮੈਜਿਸਟਰੇਟ ਨੇ ਉਹਦੇ ਪ੍ਰੋਡਕਸ਼ਨ ਵਾਰੰਟ ਜਿਹੜੇ ਆ ਉਹ ਜਾਰੀ ਕੀਤੇ ਸੀਗੇ। ਬਠਿੰਡਾ ਜੇਲ੍ਹ ਦੇ ਵਿੱਚੋਂ ਉਹਨੂੰ ਅਦਾਲਤ ਦੇ ਵਿੱਚ ਲਿਆ ਕੇ ਪੇਸ਼ ਕੀਤਾ ਗਿਆ।
ਤੇ ਦੁਬਾਰਾ ਰਿਮਾਂਡ ਜਿਹੜਾ ਸੀ ਉਹ ਲਿਆ ਗਿਆ। ਪੁਲਿਸ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸਰਕਾਰੀ ਕਾਰਤੂਸ ਸੀਗੇ ਉਹਨਾਂ ਨੂੰ ਖੁਰਦ-ਬੁਰਦ ਕਰਨ ਤੇ ਫਰਜ਼ੀ ਰਿਕਾਰਡ ਤਿਆਰ ਕਰਨ ਦੇ ਉਹਦੇ ਉੱਤੇ ਜਿਹੜਾ ਜੀ ਉਹ ਦੋਸ਼ ਨੇ। ਉਹ ਕਹਿੰਦਾ ਹੈ ਕਿ ਇਹ ਜਿਹੜਾ ਰਿਮਾਂਡ ਮਿਲਿਆ ਇਹਨੂੰ ਹਾਈ ਕੋਰਟ ਦੇ ਵਿੱਚ ਉਹ ਚੁਣੌਤੀ ਦੇਊਗਾ। ਵੈਸੇ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੰਦੇ ਆ ਜਿਹੜਾ ਜੀ ਉਹ ਸਮਾਂ ਲੱਗ ਜਾਣਾ, ਸ਼ਾਇਦ ਇਸੇ ਕਰਕੇ ਫਰਾਈਡੇ ਨੂੰ ਜਿਹੜਾ ਜੀ ਇਹ ਕੀਤਾ ਗਿਆ, ਸ਼ੁੱਕਰਵਾਰ ਨੂੰ। ਉਦੋਂ ਤੱਕ ਪੁੱਛਗਿੱਛ ਜਿਹੜੀ ਹੈ ਜੀ ਉਹ SIT ਇਹਦੇ ਤੋਂ ਹੋਰ ਵਧੇਰੇ ਕਰ ਸਕਦੀ ਹੈ। ਉਧਰ 2 ਪੁਲਿਸ ਵਾਲੇ ਹੋਰ ਨੇ ਜਿਨ੍ਹਾਂ ਤੋਂ SIT ਨੇ ਲੰਮੀ ਪੁੱਛਗਿੱਛ ਜਿਹੜੀ ਆ ਉਹ ਕੀਤੀ ਆ। ਇਹ DSP ਰੈਂਕ ਦੇ ਆਫੀਸਰ ਨੇ ਜਿਨ੍ਹਾਂ ਨੂੰ ਜਿਹੜਾ ਕੈਂਪ ਦਫ਼ਤਰ ਦੇ ਵਿੱਚ ਬੁਲਾ ਕੇ ਉਹਨਾਂ ਤੋਂ ਪੁੱਛ ਪੜਤਾਲ ਜਿਹੜੀ ਆ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਕੀਤੀ ਆ। ਇਹਦੇ ਵਿੱਚ DSP ਹਰਪਾਲ ਸਿੰਘ ਹੈ ਤੇ DSP ਸੰਦੀਪ ਸਿੰਘ, ਇਹਦੇ ਤੋਂ ਲੰਮੀ ਪੁੱਛਗਿੱਛ ਜਿਹੜੀ ਕੀਤੀ ਹੈ। ਇਹ ਦੋਵੇਂ ਪੁਲਿਸ ਅਧਿਕਾਰੀ ਘਟਨਾ ਵਾਲੇ ਦਿਨ ਕੋਟਕਪੂਰਾ ਤੇ ਬਾਈਬਲ ਕਲਾਂ ਦੇ ਵਿੱਚ ਮੌਜੂਦ ਸਨ। ਇਹਦੀ ਜਿਹੜੇ IG ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਨੇ ਉਹਨਾਂ ਨੇ ਕਿਸੇ ਕਿਸਮ ਦੀ ਕੋਈ ਡਿਟੇਲ ਜਿਹੜੀ ਨਹੀਂ ਦੱਸੀ, ਕੋਈ ਵੀ ਜਾਣਕਾਰੀ ਦੇਣ ਤੋਂ ਨਾ ਕੀਤੀ ਹੈ। ਇਹ ਕਿਹਾ ਕਿ ਇਹ ਪੁੱਛਗਿੱਛ ਦਾ ਪਾਰਟ ਹੈ, ਉਹਨਾਂ ਨੇ ਇਹਦੇ ਸੰਬੰਧੀ ਕੋਈ ਵਿਸਥਾਰ ਜਿਹੜਾ ਜੀ ਉਹ ਨਹੀਂ ਦੇਣਾ ਅਜੇ। ਉਧਰ ਕਿਉਂਕਿ ਜਿਹੜਾ ਜੀ ਇੱਥੇ ਅਦਾਲਤ ਦੇ ਵਿੱਚ ਜਿਹੜਾ ਸੀਗਾ ਚਲਾਨ ਪੇਸ਼ ਹੋਣ ਤੋਂ ਬਾਅਦ ਇਹਦੇ ਉੱਤੇ ਬਹਿਸ ਜਿਹੜੀ ਹੈ ਜੀ ਅਜੇ ਨਹੀਂ ਅੱਗੇ ਤੁਰ ਸਕੀ, ਕਿਉਂਕਿ ਅਦਾਲਤਾਂ ਬੰਦ ਨੇ। 7 ਅਗਸਤ ਤੱਕ ਅੱਗੇ ਜਿਹੜੀ ਸੁਣਵਾਈ ਆ ਉਹ ਮੁਲਤਵੀ ਕਰ ਦਿੱਤੀ ਗਈ ਹੈ ਔਰ ਇਹ ਸਮਝਿਆ ਜਾ ਰਿਹਾ ਹੈ ਕਿ 7 ਅਗਸਤ ਤੱਕ ਜਿਹੜੇ ਚਲਾਨ ਦਾ ਅਗਲਾ ਪਾਰਟ ਹੈ, ਜਿਹੜਾ ਚੌਥਾ ਚਲਾਨ ਹੈ ਜਿਹਦੇ ਸੰਬੰਧੀ ਇਸ ਵੇਲੇ ਤਿਆਰੀਆਂ ਚੱਲ ਰਹੀਆਂ ਨੇ, ਉਹ ਪੇਸ਼ ਕੀਤਾ ਜਾ ਸਕਦਾ। ਔਰ ਜਿਹੜਾ ਇਸੇ ਕਰਕੇ ਐਪਲੀਕੇਸ਼ਨ ਜਿਹੜੀ ਪਿਛਲੇ ਦਿਨ ਹੀ ਲਾਈ ਗਈ ਸੀ ਕਿ ਇੱਕ ਬਾਦਲ ਪਰਿਵਾਰ ਦਾ ਨੇੜਲਾ ਜਿਹੜਾ ਜੱਜ ਹੈ ਇਸੇ ਫਰੀਦਕੋਟ ਦੇ ਵਿੱਚ ਜਿਹੜਾ ਉਹ ਲੱਗਿਆ ਹੋਇਆ, ਉੱਥੇ ਉਹਨੂੰ ਉਹਦੇ ਤੋਂ ਕੇਸ ਉਹਦੇ ਕੋਲੇ ਕੋਈ ਨਾ ਦਿੱਤਾ ਜਿਹੜਾ ਜੀ ਉਹ ਜਾਵੇ ਤੇ ਉਦੋਂ ਦਾ ਇਹ ਰੁਕ ਵੀ। ਐਕਚੁਅਲੀ ਇਹ ਜੱਜ ਜਿਹੜਾ ਹੈ ਜੀ ਇਹ ਜਿਹੜਾ ਰਸੋਈਆ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਜਿਹੜਾ ਜਦੋਂ ਕਿਤੇ ਰੈਸਟ ਹਾਊਸ ਦੇ ਵਿੱਚ ਜੇਲ੍ਹ ਦੇ ਵਿੱਚ ਗਏ ਤੇ ਉਦੋਂ ਨਾਲ ਲੈ ਕੇ ਇਹਨੂੰ ਜਾਂਦੇ ਨੇ ਕਾਲਾ, ਇਹ ਉਹਦਾ ਜਵਾਈ ਹੈ ਜੀ। ਐਕਚੁਅਲੀ ਇਹ ਜਿਹੜਾ ਜੱਜ ਹੈ ਉਹ ਨਾਮਦਾਰ ਰਸੋਈਆ। ਵੈਸੇ ਅਦਰਵਾਈਜ਼ ਜੇ ਤੁਹਾਨੂੰ ਯਾਦ ਹੋਵੇ ਜਦੋਂ ਇੱਕ ਵਾਰੀ ਵਿੱਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਲੱਗੇ ਸੀਗੇ 2003 ਦੇ ਵਿੱਚ ਜਦੋਂ ਬਾਦਲ ਪਰਿਵਾਰ ਦੇ ਤੇ, ਉਦੋਂ 19 AC ਜਿਹਦੇ ਘਰ ਲੱਗੇ ਹੋਏ ਸੀਗੇ, ਜਦੋਂ ਗਿਣਤੀ ਹੋਈ ਸੀ 19 AC ਵਾਲਾ ਘਰ ਉਹ ਇਹਦਾ ਹੀ ਸੀਗਾ, ਇਸ ਰਸੋਈਏ ਦਾ। ਮਤਲਬ ਕਿ ਬਹੁਤ ਪ੍ਰਾਪਰਟੀ ਦਾ ਮਾਲਕ ਜਿਹੜਾ ਵੀ ਹੈ ਇਹ ਉਹਦਾ ਜਵਾਈ ਹੈ, ਜਿਹੜਾ ਜੱਜ ਜਿਹਦੇ ਤੋਂ ਐਪਲੀਕੇਸ਼ਨ ਲਾਈ ਗਈ ਸੀ ਕਿ ਉਹਨੂੰ ਕੋਈ ਕੇਸ ਨਾ ਦਿੱਤਾ। ਫਿਰ ਤੇ ਨਾਂ ਦਾ ਹੀ ਰਸੋਈਆ ਆ, ਇਹ ਤਾਂ ਬਹੁਤ ਕੁਛ ਪਕਾਉਂਦਾ ਆ। ਹੁਣ ਤੇ ਅੱਗੇ ਗੱਲ ਕਰਦੇ ਆ, ਪਿਛਲੇ ਸਾਲ ਮੇਰੇ ਖਿਆਲ ਦੇ ਵਿੱਚ ਕਪੂਤਨਾ ਪਿੰਡ ਤੋਂ ਮੁੰਡੇ ਦੀ ਜਿਹੜੀ ਖੁਦਕੁਸ਼ੀ ਹੋਈ ਸੀ ਤੇ ਸਾਰਾ ਟੱਬਰ ਹੀ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਆ ਸਾਰੇ ਉਹਦੇ ਵਿੱਚ ਚਲੇ ਗਏ ਸੀ, ਪਰ ਲੇਡੀਜ਼ ਰਹਿ ਗਈਆਂ ਸੀਗੀਆਂ। ਉਹ ਅਜੇ ਵੀ ਕੋਸ਼ਿਸ਼ ਕਰ ਰਹੀਆਂ ਆ ਕਿ ਜਿਹੜਾ ਕਰਜ਼ਾ ਆ ਉਹਨੂੰ ਪੇ ਆਫ ਕੀਤਾ ਜਾਵੇ। ਇਹ ਬਰਨਾਲਾ ਡਿਸਟ੍ਰਿਕਟ ਦਾ ਪਿੰਡ ਹੈ, ਟੱਲੇਵਾਲ ਦੇ ਕੋਲ ਪੈਂਦਾ ਭੋਤਨਾ। ਔਰ 9 ਮਹੀਨੇ ਪਹਿਲਾਂ ਬਹੁਤ ਚਰਚਾ ਦੇ ਵਿੱਚ ਜਿਹੜਾ ਵੀ ਕੇਸ ਆਇਆ ਸੀ। ਇਸ ਕਰਕੇ ਚਰਚਾ ਦੇ ਵਿੱਚ ਆਇਆ ਸੀਗਾ ਕਿ ਇਸ ਪਰਿਵਾਰ ਦੇ 5ਵੇਂ ਜੀ ਨੇ ਖੁਦਕੁਸ਼ੀ ਕਰ ਲਈ। ਨਸਲਾਂ ਖਤਮ ਹੋ ਗਈਆਂ ਇਸ ਪਰਿਵਾਰ ਦੀਆਂ, ਕਿਸਾਨ ਪਰਿਵਾਰ ਦੀਆਂ। ਇਹ ਕਿਸਾਨੀ ਦੀ, ਛੋਟੀ ਕਿਸਾਨੀ ਦੀ ਤਰਸਯੋਗ ਹਾਲਤ ਦੀ ਮੂੰਹ ਬੋਲ ਦੀ ਤਸਵੀਰ ਸੀ। ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀ ਭਾਈਚਾਰੇ ਨੂੰ ਇਸ ਉਦੋਂ ਮੌਤ ਨੇ ਤੇ ਇਸ ਜਿਹੜੇ ਜੀ ਖਬਰ ਨੇ ਝੰਜੋੜ ਕੇ ਰੱਖ ਦਿੱਤਾ ਸੀ। ਜੇ ਕਿਸੇ ਦੇ ਉੱਤੇ ਨਹੀਂ ਅਸਰ ਹੋਇਆ, ਕੋਈ ਝੰਜੋੜਿਆ ਨਹੀਂ ਗਿਆ, ਤਾਂ ਉਹ ਸਰਕਾਰ ਹੈ, ਉਹ ਸਰਕਾਰਾਂ ਨੇ, ਉਹ ਸਿਆਸੀ ਲੋਕ ਨੇ ਜੀ। ਔਰ ਹੁਣ ਹਾਲਾਤ ਜਿਹੜੀ ਹੈ ਜੀ ਉਹ ਅਜੇ ਵੀ ਉਸੇ ਤਰ੍ਹਾਂ ਦੀ ਬਣੀ ਹੋਈ। 4 ਪੀੜ੍ਹੀਆਂ ਕਰਜ਼ੇ ਦੀ ਭੇਟ ਹੇਠ ਚੰਨ ਤੋਂ ਬਾਅਦ ਵੀ ਹਾਕਮਾਂ ਦਾ ਦਿਲ ਜਿਹੜਾ ਜੀ ਉਹ ਨਹੀਂ ਪਸੀਜਿਆ। ਪਰਿਵਾਰ ਦੇ ਆਖਰੀ ਚਿਰਾਗ ਜਿਹੜਾ ਸੀ ਲਵਪ੍ਰੀਤ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਪੀੜਤ ਪਰਿਵਾਰ ਦੇ ਵਿੱਚ ਰਹਿੰਦੀਆਂ ਮਾਵਾਂ ਧੀਆਂ ਨੂੰ ਕਰਜ਼ਾ ਉਤਾਰਨ ਲਈ ਘਰ ਦਾ ਸਮਾਨ ਵੇਚਣਾ ਪੈ ਰਿਹਾ। ਮਾਨਸਾ ਜ਼ਿਲ੍ਹੇ ਤੋਂ ਜਦੋਂ ਸੂਬੇ ਦੀ ਸਰਕਾਰ ਨੇ ਕਰਜ਼ਾ ਮੁਆਫੀ ਦੀ ਸ਼ੁਰੂਆਤ ਕੀਤੀ ਤਾਂ ਉਸੇ ਦਿਨ ਭੋਤਨਾ ਦੇ ਪਰਿਵਾਰ ਦਾ ਮੁਖੀ ਕੁਲਵੰਤ ਸਿੰਘ ਕਰਜ਼ੇ ਕਰਕੇ ਖੁਦਕੁਸ਼ੀ ਕਰ ਗਿਆ ਸੀ। ਸਤੰਬਰ 19 ਦੇ ਵਿੱਚ ਕੁਲਵੰਤ ਦਾ 22 ਸਾਲਾ ਪੁੱਤ ਲਵਪ੍ਰੀਤ ਵੀ ਕਰਜ਼ੇ ਤੋਂ ਤੰਗ ਆ ਕੇ ਪਿਓ ਦਾਦੇ ਦੇ ਰਾਹ ਪੈ ਗਿਆ, ਸਪਰੇਅ ਪੀ ਖੁਦਕੁਸ਼ੀ ਕਰ ਗਿਆ। ਲਵਪ੍ਰੀਤ ਦੀ ਮਾਂ ਜਿਹੜੀ ਹੈ ਜੀ ਹਰਪਾਲ ਕੌਰ ਕਹਿੰਦੀ ਹੈ ਕਿ ਪੁੱਤ ਦੀ ਮੌਤ ਤੋਂ ਪਹਿਲਾਂ ਉਹਨਾਂ ਦੇ ਸਿਰ 12 ਲੱਖ ਰੁਪਏ ਦਾ ਕਰਜ਼ਾ ਸੀ। ਲਵਪ੍ਰੀਤ ਦੇ ਸਪਰੇਅ ਪੀਣ ਤੋਂ ਬਾਅਦ ਉਹਨੂੰ ਹਸਪੀਟਲ ਦਾਖਲ ਕਰਵਾਉਣ ਤੇ ਲਾਸ਼ ਲੈਣ ਤੱਕ 1,40,000 ਰੁਪਏ ਦਾ ਕਰਜ਼ਾ ਹੋਰ ਲੈਣਾ ਪੈ ਗਿਆ। ਸਮਾਜ ਸੇਵੀ ਮੂਹਰੇ ਆਏ, ਮਦਦ ਕੀਤੀ। NRI ਜਿਹੜੇ ਜੀ ਉਹਨਾਂ ਨੇ ਮਦਦ ਜਿਹੜੀ ਉਹ ਕੀਤੀ। ਕੁਛ ਸਰਕਾਰ ਨੇ ਦੀਵਾਨੀ
ਪੁੱਤ ਦੀ ਮੌਤ ਤੋਂ ਬਾਅਦ ਠੇਕੇ ਤੇ ਲਈ ਜ਼ਮੀਨ ਦੀ ਹਾੜੀ ਸੌਣੀ ਦੀ ਫਸਲ ਵੇਚ ਕੇ ਕੁਝ ਕਰਜ਼ਾ ਲਾਇਆ। ਆੜਤੀਏ ਦਾ ਕਰਜ਼ਾ ਲਾਉਣ ਲਈ 1 ਲੱਖ ਰੁਪਏ ਦਾ ਟਰੈਕਟਰ ਵੇਚਤਾ। ਅਜੇ ਵੀ ਪਰਿਵਾਰ ਦੇ ਸਿਰ ਆੜਤੀਏ ਦਾ 1,10,000 ਰੁਪਏ ਦਾ ਕਰਜ਼ਾ ਖੜਾ। ਪੰਜਾਬ ਐਂਡ ਸਿੰਧ ਬੈਂਕ ਦੀ ਜ਼ਮੀਨ ਦੇ ਉੱਤੇ 1.5 ਲੱਖ ਦੀ ਲਿਮਿਟ ਚੱਲ ਰਹੀ ਹੈ, ਜਿਹਦਾ ਪਿਛਲੇ 1.5 ਸਾਲ ਤੋਂ ਉਹ ਵਿਆਜ ਨਹੀਂ ਮੋੜ ਸਕੇ। ਬਰਨਾਲੇ ਦੀ ਇੱਕ ਪ੍ਰਾਈਵੇਟ ਬੈਂਕ ਤੋਂ 80,000 ਦਾ ਕਰਜ਼ਾ ਕਿਸ਼ਤਾਂ ਦੇ ਰੂਪ ਦੇ ਵਿੱਚ ਲਾਇਆ ਜਾ ਰਿਹਾ। ਹਰਪਾਲ ਕੌਰ ਜਿਹੜੀ ਹੈ ਜੀ ਉਹ ਕਹਿੰਦੀ ਆ ਕਿ ਪੁੱਤ ਦੀ ਖੁਦਕੁਸ਼ੀ ਦਾ ਤਾਂ ਦੂਰ, ਅਜੇ ਤੱਕ ਜਿਹੜਾ ਉਹਦੇ ਪਤੀ ਨੇ ਖੁਦਕੁਸ਼ੀ ਕੀਤੀ ਉਹਦਾ ਵੀ ਮੁਆਵਜ਼ਾ ਤੱਕ ਜਿਹੜਾ ਜੀ ਉਹ ਨਹੀਂ ਦਿੱਤਾ ਸਰਕਾਰ ਨੇ। ਸਰਕਾਰੀ ਦਫ਼ਤਰਾਂ ਦੇ ਵਿੱਚ ਕਈ ਵਾਰੀ ਗੇੜੇ ਉਹ ਕੱਢ ਚੁੱਕਿਆ ਪਰ ਕੋਈ ਸੁਣਵਾਈ ਨਹੀਂ ਹੋਈ। ਹਰਪਾਲ ਕੌਰ ਦੇ ਵੱਲੋਂ ਹੁਣ 1 ਏਕੜ ਜ਼ਮੀਨ ਦੇ ਉੱਤੇ ਖੇਤੀ ਕੀਤੀ ਜਾ ਰਹੀ ਹੈ। 2 ਮੱਝਾਂ 2 ਗਾਵਾਂ ਪਾਲ ਕੇ ਘਰ ਦਾ ਗੁਜ਼ਾਰਾ ਜਿਹੜਾ ਜੀ ਉਹ ਚਲਾਇਆ ਜਾ ਰਿਹਾ। ਡਿਪਟੀ ਕਮਿਸ਼ਨਰ ਉਹੀ ਗੱਲ ਜਿਹੜੀ ਦੀ ਮਾਮਲਾ ਧਿਆਨ ਦੇ ਵਿੱਚ ਹੈ। ਮਾਮਲਾ ਤਾਂ ਧਿਆਨ ਦੇ ਵਿੱਚ ਕਈ ਸਾਲਾਂ ਤੋਂ ਇਦੋਂ ਹੋਰ ਜਿਹੜਾ ਜੀ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਸਰਕਾਰ ਜਿਹੜੀ ਆ ਮਾਨਸਾ ਡਿਸਟ੍ਰਿਕਟ ਤੋਂ ਜਿੱਦਣ ਕਰਜ਼ਾ ਮੁਆਫੀ ਦੀ ਸ਼ੁਰੂਆਤ ਕਰਦੀ ਹੈ ਉਸੇ ਦਿਨ ਇਹ ਜਿਹੜਾ ਪਰਿਵਾਰ ਦਾ ਮੁਖੀ ਹੈ ਉਹ ਖੁਦਕੁਸ਼ੀ ਕਰਦਾ। ਕਾਹਦੀਆਂ ਗੱਲਾਂ ਸਰ, ਸਿਰਫ ਜਿਹੜੇ ਜੀ ਉਹ ਕਾਗਜ਼ਾਂ ਦੇ ਢਿੱਡ ਉਹ ਭਰੇ ਗਏ, ਇਸ ਤੋਂ ਇਲਾਵਾ ਹੋਰ ਕੋਈ। ਇਹ ਤਾਂ ਇੱਕ ਪਰਿਵਾਰ ਜਿਹੜਾ ਜੀ ਉਹ ਸਿੰਬੋਲਿਕ ਰੂਪ ਦੱਸਿਆ ਜਾ ਰਿਹਾ। ਅਦਰਵਾਈਜ਼ ਕਿਸਾਨੀ ਦੀ ਜੋ ਹਾਲਤ ਬਣੀ ਪਈ ਆ ਉਹ ਕਿਸੇ ਤੋਂ ਲੁਕੀ ਛਿਪੀ ਨਹੀਂ ਤੇ ਬਿਨਾਂ ਕਿਸੇ ਸ਼ੱਕ ਦੇ ਆਉਂਦੇ ਦਿਨ ਜਿਹੜੇ ਨੇ ਉਹ ਕਿਸਾਨੀ ਲਈ ਹੋਰ ਮਾੜੇ ਨੇ, ਜਿਹੋ ਜਿਹੀਆਂ ਪਾਲਿਸੀ ਕੇਂਦਰ ਦੀ ਸਰਕਾਰ ਦੀਆਂ ਆ ਰਹੀਆਂ ਜੀ। ਤਾਂ ਅੱਗੇ ਗੱਲ ਕਰਦੇ ਹਾਂ, ਕੇਸਗੜ੍ਹ ਸਾਹਿਬ ਤੋਂ ਬਾਅਦ ਹੁਣ ਮੁਕਤਸਰ ਦੇ ਵਿੱਚ ਉਹ ਘਪਲਾ ਹੋਇਆ ਉਹ ਵੀ ਸਾਹਮਣੇ ਆਇਆ। ਇਹ ਬੜੀ ਵੱਡੀ ਬਦਕਿਸਮਤੀ ਵਾਲੀ ਜਿਹੜੀ ਜੀ ਉਹ ਗੱਲ ਹੈ ਕਿ ਐਡੀ ਵੱਡੀ ਜਿਹੜੀ ਜੀ ਉਹ ਸੰਸਥਾ, ਧਾਰਮਿਕ ਇੱਕ ਵੱਡੀ ਸੰਸਥਾ, ਉਹਦੇ ਵਿੱਚ ਜਦੋਂ ਸਬਜ਼ੀ ਘੁਟਾਲੇ ਜਿਹੜੇ ਜੀ ਉਹ ਸਾਹਮਣੇ ਆਉਣ। ਇਹ ਤਾਂ ਅਜੇ ਤੱਕ ਕੇਸਗੜ੍ਹ ਵਾਲਾ ਜਿਹੜਾ ਮਾਮਲਾ ਉਹ ਚੱਲ ਹੀ ਰਿਹਾ ਕਿ ਉੱਥੋਂ ਕਿਵੇਂ ਰੋਜ਼ ਦੀ ਲੱਖਾਂ ਰੁਪਏ ਦੀ ਸਬਜ਼ੀ ਲਿਆਂਦੀ ਜਾਂਦੀ ਸੀ, ਉਹ ਵੀ ਉਦੋਂ ਜਦੋਂ ਸੰਗਤ ਆ ਨਹੀਂ ਸੀ ਰਹੀ ਕਰਫਿਊ ਦੇ ਦੌਰਾਨ। ਤੇ ਲੰਗਰ ਦੇ ਵਾਸਤੇ ਇਹ ਸਬਜ਼ੀ ਪਤਾ ਨਹੀਂ ਕਿੱਥੋਂ ਲਿਆਂਦੀ ਜਾ ਰਹੀ ਸੀ, ਕਿਵੇਂ ਲਿਆਂਦੀ ਜਾ ਰਹੀ ਸੀ, ਉਹਦੀਆਂ ਨਕਲੀ ਰਸੀਦਾਂ ਤਿਆਰ ਜਿਹੜੀਆਂ ਜਾ ਰਹੀਆਂ ਸੀ। ਇਸ ਤੋਂ ਬਾਅਦ ਹੁਣ ਜਿਹੜਾ ਮੁਕਤਸਰ ਦੇ ਵਿੱਚ ਦਰਬਾਰ ਸਾਹਿਬ ਜਿਹੜਾ ਹੈ ਉੱਥੇ ਸ਼੍ਰੋਮਣੀ ਕਮੇਟੀ ਦੇ ਉਡਣ ਦਸਤੇ ਦੇ ਵੱਲੋਂ ਕੀਤੀ ਪੜਤਾਲ ਦੇ ਵਿੱਚ ਕਈ ਗੜਬੜੀਆਂ ਸਾਹਮਣੇ ਆ ਗਈਆਂ ਨੇ। 80,000 ਰੁਪਇਆ ਹਰਜਾਨੇ ਦੇ ਵਜੋਂ ਦਫ਼ਤਰੀ ਅਮਲੇ ਦੇ ਕੋਲੋਂ ਭਰਵਾਇਆ ਗਿਆ ਔਰ ਇਹ ਪੜਤਾਲ ਦੇ ਦੌਰਾਨ ਇਹ ਪਾਇਆ ਗਿਆ ਕਿ ਕਰਫਿਊ ਦੇ ਦੌਰਾਨ ਦਰਬਾਰ ਸਾਹਿਬ ਦੇ ਵਿੱਚ ਦੁੱਧ ਤੇ ਹੋਰ ਖੁਰਾਕੀ ਜਿਹੜੇ ਪਦਾਰਥ ਸੀਗੇ ਉਹਨਾਂ ਦੀ ਖਰੀਦ ਦੇ ਵਿੱਚ ਕਥਿਤ ਰੂਪ 'ਚ ਹੇਰਾਫੇਰੀ ਕੀਤੀ ਗਈ ਹੈ। ਹੁਣ ਤੱਕ ਕਥਿਤ ਰੂਪ 'ਚ ਨਹੀਂ ਕਿਹਾ ਜਾ ਸਕਦਾ, ਹੇਰਾਫੇਰੀ ਕੀਤੀ ਗਈ ਹੈ। ਜੇ 80,000 ਰੁਪਇਆ ਹਰਜਾਨਾ ਜਿਹੜਾ ਪਾਇਆ ਗਿਆ ਇਹਦਾ ਮਤਲਬ ਹੇਰਾਫੇਰੀ ਸਾਹਮਣੇ ਆ ਗਈ। ਇਹਦੇ ਵੱਲੋਂ ਜਿਹੜਾ ਮੈਨੇਜਰ ਆ ਸੁਮੇਰ ਸਿੰਘ ਤੇ ਸਟੋਰ ਕੀਪਰ ਕੁਲਵੰਤ ਸਿੰਘ ਝੜੇਲ ਵਾਲੀ ਦੇ ਕੋਲੋਂ ਪੜਤਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਮੈਨੇਜਰ ਸੁਮੇਰ ਸਿੰਘ ਕਹਿੰਦਾ ਹੈ ਕਿ ਇਹ ਸਾਰਾ ਮਾਮਲਾ ਉਹਦੇ ਵਿਰੋਧੀਆਂ ਦੇ ਵੱਲੋਂ ਝੂਠਾ ਬਾਰਿਆ ਜਾ ਰਿਹਾ ਤੇ ਉਹ ਕਰੀਬ 3 ਮਹੀਨੇ ਪਹਿਲਾਂ ਇੱਥੇ ਜਿਹੜਾ ਜੀ ਆਇਆ ਤੇ ਇਹ ਲਾਕਡਾਊਨ ਦੇ ਦੌਰਾਨ ਕਿਸੇ ਮਹਿਮਾਨ ਜਾਂ ਸੰਗਤ ਦੀ ਲੋੜ ਵਾਸਤੇ ਸਟੋਰ ਕੀਪਰ ਦੇ ਵੱਲੋਂ ਥੋੜ੍ਹਾ ਬਹੁਤਾ ਦੁੱਧ ਜਾਂ ਹੋਰ ਰਾਸ਼ਨ ਦਾ ਮੌਕੇ ਦੇ ਉੱਤੇ ਪ੍ਰਬੰਧ ਕੀਤਾ ਜਾਂਦਾ ਸੀ। ਇਹਨੂੰ ਆਧਾਰ ਬਣਾ ਕੇ ਉਡਣ ਦਸਤੇ ਨੇ ਪੂਰੇ ਸਾਲ ਦਾ ਖਰਚਾ ਉਹਦੇ ਸਿਰ ਜਿਹੜਾ ਜੀ ਉਹ ਪਾਤਾ। ਉਹ ਕਹਿੰਦਾ ਕਿ ਬਦਨਾਮ ਕਰਨ ਦੀ ਖਾਤਰ ਇਹ ਉਹਨੂੰ ਕੀਤਾ ਗਿਆ ਔਰ ਇਹ ਵੀ ਉਹ ਕਹਿੰਦਾ ਕਿ ਥਾਣਾ ਸਿਟੀ ਦੇ ਵਿੱਚ ਇਹਦੀ ਲਿਖਤੀ ਸ਼ਿਕਾਇਤ ਜਿਹੜੀ ਆ ਉਹ ਕੀਤੀ ਗਈ ਆ ਤੇ ਉਹ ਆਉਣ ਵਾਲੇ ਦਿਨਾਂ ਦੇ ਦੌਰਾਨ ਆਪਣੀ ਸਥਿਤੀ ਜਿਹੜੀ ਜੀ ਉਹ ਸਪਸ਼ਟ ਕਰੂਗਾ। ਬਦਨਾਮ ਕੌਣ ਕਰ ਰਿਹਾ, ਉਹਦਾ ਰੀਜ਼ਨ ਕੀ ਆ ਉਹਨੂੰ ਜਿਹੜਾ ਜੀ ਉਹ ਬਦਨਾਮ ਕਰਨ ਦਾ, ਇਹਦੇ ਬਾਰੇ ਉਹਨੇ ਕੋਈ ਵਿਸਥਾਰ ਜਿਹੜਾ ਜੀ ਉਹ ਨਹੀਂ ਦੱਸਿਆ। ਜੇ ਉਹਨਾਂ ਸਥਾਨਾਂ ਦਾ ਇੱਕ ਤੱਕ ਤੁਸੀਂ ਦੇਖੋ ਕੇਸਗੜ੍ਹ ਸਾਹਿਬ, ਇਹ ਜਿਹੜਾ ਜੀ ਮੁਕਤਸਰ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਹੈ, ਇਹ ਵੱਡੇ ਥਾਵਾਂ ਨੇ ਜੀ ਦੋਨੋਂ। ਜਿਹੜੀ ਜੇ ਉੱਥੇ ਇਹ ਹਾਲਾਤ ਹੈ ਤੇ ਛੋਟਿਆਂ ਦੇ ਉੱਤੇ ਜਿਹੜਾ ਜੀ ਉਹ ਕਿਹੋ ਜਿਹੇ ਹਾਲਾਤ ਹੋਊਗਾ। ਛੋਟਿਆਂ ਨੂੰ ਤੇ ਵੱਡਿਆਂ ਨੂੰ ਜਿਹੜਾ ਜੀ ਉਹ ਛੱਡ ਕੇ ਜਿੱਥੇ ਮੁੱਢ ਜਿਸ ਜਗ੍ਹਾ ਦੇ ਉੱਤੇ ਜਿੱਥੇ 5-5 ਲੱਖ ਦੀ ਤਨਖਾਹ ਦੇ ਉੱਤੇ ਜਿਹੜਾ ਜੀ ਉਹ ਰੱਖੇ ਜਾਂਦੇ ਆ ਔਰ ਜਿੱਥੇ ਜਿਹੜਾ ਲੰਗਰ ਦੀਆਂ ਇਮਾਰਤਾਂ ਨੇ ਉਹਦੇ ਵਾਸਤੇ ਜਿਹੜਾ ਜੀ ਕੰਟਰੈਕਟ ਦਿੱਤੇ ਜਾਂਦੇ ਆ ਕਰੋੜਾਂ ਰੁਪਏ ਦੇ, ਜਿੱਥੇ ਘਿਓ ਦੇ ਘਪਲੇ ਏਡੇ ਵੱਡੇ ਹੁੰਦੇ ਆ ਤੇ ਪੂਰਾ ਜਿਹੜਾ ਪੀਪਾ ਆ ਉਹਦੇ ਵਿੱਚ ਕਿਲੋ ਜਾਂ 1.5 ਕਿਲੋ ਜਿਹੜਾ ਜੀ ਉਹ ਘੱਟ ਪਾ ਦਿਓ ਤੇ ਕਿੰਨਾ ਲੱਗਦਾ, ਉਹ ਕਿੱਡਾ ਵੱਡਾ ਘਪਲਾ ਜਿਹੜਾ ਜੀ ਉਹ ਸਾਹਮਣੇ ਹੋ ਸਕਦਾ। ਜਿੱਥੇ ਏਡੇ ਏਡੇ ਵੱਡੇ ਘਪਲੇ ਨੇ, ਇਹ ਤਾਂ ਛੋਟੇ ਮੋਟੇ ਨੇ ਜਿਹੜੇ ਜੀ ਉਹ ਖਾਣ ਵਾਲੇ। ਹੁਣ ਮੁਸ਼ਕਲ ਇਹ ਆ ਕਿ ਜਦੋਂ ਉੱਪਰ ਨਹੀਂ ਰੁਕ ਰਿਹਾ ਤੇ ਫਿਰ ਹੇਠਾਂ ਇਹਨਾਂ ਨੂੰ ਕੌਣ ਜਿਹੜਾ ਜੀ ਉਹ ਰੁਕੂਗਾ। ਅਗਲੇ ਕਹਿੰਦੇ ਸਾਰੇ ਖਾ ਰਹੇ ਨੇ, ਅਸੀਂ ਵੀ ਖਾਈਏ ਜਿਹੜਾ ਜੀ। ਇਹ ਲੋਕ ਕਿੱਥੋਂ ਕਿੱਥੋਂ ਚੱਲ ਕੇ
ਜਿਹੜਾ ਜੀ ਆਪਣੀਆਂ ਮੰਨਤਾਂ ਜਿਹੜੀਆਂ ਜੀ ਉਹਨਾਂ ਦੀਆਂ ਅਰਦਾਸਾਂ ਕਰਨ ਦੇ ਵਾਸਤੇ ਜਿਹੜਾ ਉਹ ਜਾਂਦੇ ਨੇ। ਤੇ ਜਿੱਥੇ ਕੜਾਹ ਪ੍ਰਸ਼ਾਦ ਜਿਹੜਾ ਜੀ ਉਹ ਲੈ ਕੇ ਅਰਦਾਸ ਕਰਾਉਂਦੇ ਨੇ, ਉਹਦੇ ਦੁਨੀਆਂ ਦਾ ਕਦੀ ਘਪਲਾ ਸਾਹਮਣੇ ਆ ਜਾਂਦਾ, ਕਦੀ ਕੜਾਹ ਪ੍ਰਸ਼ਾਦ ਸਕੈਂਡਲ ਜਿਹੜਾ ਜੀ ਉਹ ਸਾਹਮਣੇ ਆ ਜਾਂਦਾ। ਇਹ ਤਾਂ ਲੋਕਾਂ ਨੂੰ ਕਿਸੇ ਨਾ ਕਿਸੇ ਟਾਈਮ ਜਿਹੜਾ ਜੀ ਉਹ ਸੋਚਣਾ ਪਊਗਾ ਕਿ ਇਹਨਾਂ ਘਪਲਿਆਂ ਨੂੰ ਠੱਲਣ ਦੇ ਵਾਸਤੇ, ਰੋਕਣ ਦੇ ਵਾਸਤੇ ਉਹਨਾਂ ਨੂੰ ਵੱਡੀਆਂ ਤਬਦੀਲੀਆਂ ਲਿਆਉਣ ਦੀ ਜਿਹੜੀ ਉਹ ਜ਼ਰੂਰਤ ਹੈ। ਇਹ ਹੋਊ, ਪਰ ਇਹਦੀ ਜਿਹੜੀ ਪ੍ਰਵਿਰਤੀ ਸਾਡੇ ਭਾਈਚਾਰੇ ਦੇ ਵਿੱਚ ਜਿਹੜੀ ਆ ਗਈ ਨਾ ਪਿਛਲੇ ਸਾਲਾਂ ਤੋਂ, ਪਿਛਲੇ ਦਹਾਕਿਆਂ ਤੋਂ, ਇਹਨਾਂ ਚੀਜ਼ਾਂ ਦੇ ਵੱਲ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਔਰ ਹਾਲਾਤ ਨਿੱਘਰਦੇ ਇੱਥੋਂ ਤੱਕ ਚਲੇ ਗਏ ਕਿ ਸਬਜ਼ੀ ਘੁਟਾਲੇ ਵਰਗੇ ਜਿਹੜੇ ਘੁਟਾਲੇ ਨੇ ਉਹ ਧਾਰਮਿਕ ਸਥਾਨਾਂ ਦੇ ਉੱਤੇ ਜਿਹੜਾ ਜੀ ਲੋਕ ਚਟਕਾਰੇ ਲੈ ਲੈ ਕੇ ਦੱਸਣ ਲੱਗ ਗਏ। ਬਿਲਕੁਲ ਜੀ, ਜਿੱਥੇ ਕਿਸੇ ਦਾ ਹੱਥ ਪੈਂਦਾ ਬਸ ਚੱਕੀ ਜਾਂਦਾ, ਡਰ ਵੀ ਕੋਈ ਨਹੀਂ ਰਿਹਾ ਧਾਰਮਿਕ ਸਥਾਨਾਂ ਦਾ। ਤਾਂ ਅੱਗੇ ਮੁਲਤਾਨੀ ਵਾਲੇ ਕੇਸ ਦੀ ਜੇ ਗੱਲ ਕਰੀਏ ਤਾਂ ਪੀੜਤ ਪਰਿਵਾਰ ਨੂੰ ਇਨਸਾਫ ਮਿਲਣ ਦੀ ਆਸ। ਦੇਖੋ, ਇਸ ਮਾਮਲੇ ਦੇ ਉੱਤੇ ਕਿਉਂਕਿ ਦੇਖਿਆ ਜਾਵੇ ਤਾਂ ਕੁਝ ਚੀਜ਼ਾਂ ਤਾਂ ਹੈਗੀਆਂ ਨੇ ਜਿਹਦੇ ਨਾਲ ਇਨਸਾਫ ਜਿਹੜਾ ਜੀ ਉਹ ਹੋ ਸਕਦਾ। ਕਿੱਥੋਂ ਤੱਕ ਕਿਵੇਂ ਜਾਊਗਾ ਜੀ, ਇਹ ਦੇਖੋ ਆਉਣ ਵਾਲੀਆਂ ਗੱਲਾਂ ਨੇ। ਕੋਈ ਬਹੁਤ ਵੱਡੀਆਂ ਗੱਲਾਂ ਅਜੇ ਨਹੀਂ ਜਿਹੜੀਆਂ ਜੀ ਕੀਤੀਆਂ ਜਾ ਸਕਦੀਆਂ, ਨਹੀਂ ਕਿਹਾ ਜਾ ਸਕਦਾ ਕਿ ਕੀ ਬਣੂਗਾ। ਪਰ ਕਿਉਂਕਿ ਇਹਦੇ ਵਿੱਚ ਜਿਹੜੇ ਚਸ਼ਮਦੀਦ ਨੇ ਜਿਹੜੇ ਸਾਹਮਣੇ ਆਏ ਨੇ, ਖਾਸ ਤੌਰ ਦੇ ਉੱਤੇ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਲੇਡੀਜ਼ ਜਿਹੜੇ ਨੇ, ਜਿਸ ਦਲੇਰੀ ਦੇ ਨਾਲ ਉਹਨਾਂ ਨੇ ਗਵਾਹੀ ਦਿੱਤੀ ਆ, ਔਰ ਉਦੋਂ ਬਾਅਦ ਕੁਝ ਗਵਾਹੀਆਂ ਉਹਨਾਂ ਨੂੰ ਵੇਖ ਕੇ 164 ਦੇ ਤਹਿਤ ਹੋਈਆਂ ਨੇ, ਉਹਨਾਂ ਨੇ ਇੱਕ ਆਸ ਤਾਂ ਜਿਹੜੀ ਦੀ ਵੱਡੀ ਬਣਾਈ ਹੈ। ਪਰ ਜਦੋਂ ਪਿਛਲੇ ਦਿਨਾਂ ਦੇ ਵਿੱਚ ਸਵੇਦ ਸੈਣੀ ਨੇ ਜ਼ਮਾਨਤ ਮੰਗੀ, ਉਹਨੂੰ ਬੜੀ ਸੌਖਿਆਂ ਜ਼ਮਾਨਤ ਜਿਹੜੀ ਉਹ ਮਿਲ ਗਈ। ਜਦੋਂ ਧਾਰਾਵਾਂ ਦੇ ਵਿੱਚ ਵਾਧਾ ਕਰਨ ਦੀ ਗੱਲ ਕੀਤੀ ਤੇ ਧਾਰਾਵਾਂ ਦੇ ਵਿੱਚ ਵਾਧਾ ਨਾ ਕੀਤਾ ਗਿਆ ਤੇ ਨਿਆਂ ਪ੍ਰਣਾਲੀ ਦੇ ਉੱਤੇ ਸਵਾਲ ਤਾਂ ਉੱਠਣੇ ਸੀਗੇ। ਪੰਜਾਬ ਸਰਕਾਰ ਦੇ ਵੱਲੋਂ ਇਸ ਕੇਸ ਦੀ ਪੈਰਵਾਈ ਕਰਨ ਦੇ ਵਾਸਤੇ ਨਿਯੁਕਤ ਕੀਤੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਸਰਤੇਜ ਸਿੰਘ ਨਰੂਲਾ ਜਿਹੜਾ ਜੀ, ਉਹਨੇ ਨਿਆਂ ਪ੍ਰਣਾਲੀ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕੇ ਆ। ਲਿਖਤੀ ਰੂਪ ਦੇ ਵਿੱਚ ਉਹਨੇ ਇਹ ਸਾਰੀ ਘਟਨਾ CBI ਦੀ ਜਾਂਚ, ਮੌਜੂਦਾ ਕਾਰਵਾਈ ਦੇ ਵਿੱਚ ਠੋਸ ਤੱਥ ਪੇਸ਼ ਕਰਦਿਆਂ ਨਾਰਾਜ਼ਗੀ ਦਿਖਾਈ ਹੈ। CBI ਨੇ ਆਪਣੀ ਮੁੱਢਲੀ ਜਾਂਚ ਦੇ ਵਿੱਚ ਮੁਲਤਾਨੀ ਨੂੰ ਘਰੋਂ ਚੁੱਕ ਕੇ ਨਜਾਇਜ਼ ਹਿਰਾਸਤ ਦੇ ਵਿੱਚ ਰੱਖਣ, ਉਹਦੇ ਤੇ ਤਸ਼ੱਦਦ ਢਾਉਣ ਤੋਂ ਬਾਅਦ ਭੇਦ ਭਰੀ ਹਾਲਾਤ ਦੇ ਵਿੱਚ ਲਾਪਤਾ ਕਰਨ ਦੇ ਵਿੱਚ ਸਮੇਧ ਸੈਣੀ ਦਾ ਹੱਥ ਦੱਸਿਆ ਸੀ। ਪਰ ਕਿਉਂਕਿ ਉਹ ਸੁਪਰੀਮ ਕੋਰਟ ਪਹੁੰਚ ਗਿਆ ਉਸ ਟਾਈਮ, ਸੁਪਰੀਮ ਕੋਰਟ ਨੇ ਇਸ ਜਾਂਚ ਦੇ ਉੱਤੇ ਜਿਹੜੀ ਰੋਕ ਲਾਤੀ ਸੀ, ਪਰ ਇਹ ਖਤਮ ਨਹੀਂ ਸੀ ਕੀਤੀ। ਨਾ ਕਿਤੇ ਇਹ ਕਿਹਾ ਸੀਗਾ ਕਿ ਉਹ ਬੇਕਸੂਰ। ਹੁਣ ਜਿਹੜੀ CBI ਦਾ ਰਿਕਾਰਡ ਸੀਗਾ ਉਹ ਨਹੀਂ ਜਿਹੜਾ ਜੀ ਉਹ ਮਿਲ ਰਿਹਾ। ਉਹਦੇ ਬਾਵਜੂਦ ਜੇ ਇਹ ਰਿਕਾਰਡ ਨਹੀਂ ਵੀ ਮਿਲਦਾ ਤਾਂ ਜਿਹੜੇ ਚਸ਼ਮਦੀਦ ਸਾਹਮਣੇ ਆਏ ਨੇ ਉਹ ਨਵੇਂ ਫਰੈਸ਼ ਜਿਹੜੇ ਜੀ ਇਹਨਾਂ ਗਵਾਹਾਂ ਦੇ ਨਾਲ ਕੇਸ ਤਾਂ ਸਟਰੋਂਗਲੀ ਚੱਲ ਸਕਦਾ। ਪਰ ਜਿਹੜੀ ਇਹਨੂੰ ਜ਼ਮਾਨਤ ਵਗੈਰਾ ਦੇ ਦਿੱਤੀ ਗਈ ਸੀ, ਉਸ ਮਾਮਲੇ ਦੇ ਵਿੱਚ ਜਿਹੜੀ ਹੁਣ ਅਦਾਲਤ ਤਬਦੀਲ ਕੀਤੀ ਆ, ਉਹਦੇ ਤੋਂ ਬਾਅਦ ਪੀੜਤ ਪਰਿਵਾਰ ਨੂੰ ਇਹ ਆਸ ਜਿਹੜੀ ਉਹ ਬੱਝੀ ਕਿ 29 ਸਾਲ ਪਹਿਲਾਂ ਸਿਟਕੋ ਦੇ ਜਿਹੜਾ ਜੀ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਕਥਿਤ ਰੂਪ 'ਚ ਘਰੋਂ ਅਗਵਾ ਕਰਕੇ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਕਰ ਦਿੱਤਾ ਗਿਆ ਸੀ, ਵੀ ਸ਼ਾਇਦ ਉਹਦਾ ਕੋਈ ਇਨਸਾਫ ਜਿਹੜਾ ਜੀ ਉਹ ਮਿਲ ਜੇ। ਇਸ ਮਾਮਲੇ ਦੇ ਵਿੱਚ ਜਿਹੜੇ 4 ਮੁਲਜ਼ਮ ਨੇ, ਹਰਸਹਾਏ ਸ਼ਰਮਾ ਜਿਹੜਾ ਕਿ ਇਸ ਸੈਕਟਰ 51 ਦਾ ਰਹਿਣ ਵਾਲਾ ਚੰਡੀਗੜ੍ਹ ਦਾ, ਜਗੀਰ ਇਹ ਵੀ ਉੱਥੋਂ ਦਾ ਹੀ ਰਹਿਣ ਵਾਲਾ, ਅਨੂਪ ਸਿੰਘ ਸੈਕਟਰ 21 ਦਾ, ਕੁਲਦੀਪ ਸਿੰਘ ਸੰਧੂ ਜਿਹੜਾ ਮਨੀ ਮਾਜਰਾ ਦਾ ਰਹਿਣ ਵਾਲਾ, ਇਹਨਾਂ ਨੂੰ ਨਾਮਜ਼ਦ ਕੀਤਾ ਗਿਆ। ਇਹ ਚਾਰੇ ਮੁਲਜ਼ਮ ਜਿਹੜੇ ਆ ਜੀ ਇਹ ਆਪਣੇ ਚੰਡੀਗੜ੍ਹ ਪੁਲਿਸ ਦੇ ਵਿੱਚੋਂ ਇੰਸਪੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਏ ਹੋਏ। ਔਰ ਚੰਡੀਗੜ੍ਹ ਦੇ ਵਿੱਚ ਜਦੋਂ ਇਹ ਤਾਇਨਾਤ ਸੀ ਤੇ ਉਹਦੇ ਦੌਰਾਨ ਸੁਮੇਧ ਸੈਣੀ ਦੇ ਇਹ ਚਹੇਤੇ ਸਨ। ਅਦਾਲਤ ਨੇ ਸਾਬਕਾ DGP ਦੀ ਗ੍ਰਿਫਤਾਰੀ ਦੇ ਉੱਤੇ ਸਟੇ ਆਰਡਰ ਜਿਹੜਾ ਜੀ ਉਹ ਬਰਕਰਾਰ ਰੱਖਿਆ, ਜਿਹਦੇ ਕਰਕੇ ਪੀੜਤ ਪਰਿਵਾਰ ਨੇ ਸੈਣੀ ਪ੍ਰਤੀ ਅਦਾਲਤ ਦਾ ਨਰਮ ਰੁਖ ਦੇਖਦਿਆਂ ਹੋਇਆ ਦੂਜੀ ਅਦਾਲਤ ਦੇ ਵਿੱਚ ਇਹ ਤਬਦੀਲ ਕਰਨ ਦੀ ਪਿੱਛੇ ਹੁਣ ਇਹ ਮਾਮਲਾ ਦੂਜੀ ਅਦਾਲਤ ਦੇ ਵਿੱਚ ਤਬਦੀਲ ਜਿਹੜਾ ਜੀ ਉਹ ਹੋ ਗਿਆ ਹੋਇਆ। ਔਰ ਉਮੀਦ ਕੀਤੀ ਜਾ ਰਹੀ ਹੈ ਕਿ ਉੱਥੋਂ ਇਹ ਮਾਮਲਾ ਹੁਣ ਅੱਗੇ ਜਿਹੜਾ ਜੀ ਤੁਰੂਗਾ ਤੇ ਕੁਛ ਨਾ ਕੁਛ ਨਵੇਂ ਖੁਲਾਸੇ ਇਸ ਮਾਮਲੇ ਹੋ ਸਕਦੇ ਜੀ। ਤੇ ਅੱਗੇ ਗੱਲ ਕਰਦੇ ਹਾਂ ਯੂਪੀ ਦੇ ਵਿੱਚ ਜੋ ਕੱਲ ਹੋਇਆ, ਪੁਲਿਸ ਦੇ ਉੱਤੇ ਹਮਲਾ ਹੋ ਗਿਆ, ਪਰ ਸਰਕਾਰ ਨੂੰ ਹਜੇ ਉਹ ਬੰਦਾ ਹੀ ਨਹੀਂ ਲੱਭਾ ਜਿਹਨੇ ਉਸ ਤੇ ਹਮਲਾ ਕੀਤਾ। ਤੇ ਇਹ ਕਾਨਪੁਰ ਡਿਸਟ੍ਰਿਕਟ ਤੋਂ 40 ਕਿਲੋਮੀਟਰ ਦੂਰ ਆ ਜੀ ਬਿਕਰੂ ਪਿੰਡ। ਔਰ ਕੱਲ ਦੇ ਪ੍ਰੋਗਰਾਮ ਦੇ ਵਿੱਚ ਇਹ ਉਦੋਂ ਲੇਟੈਸਟ ਅਪਡੇਟ ਮੈਂ ਦਿੱਤੀ, 8 ਜਾਣੇ ਜਿਹੜੇ 8 ਪੁਲਿਸ ਵਾਲੇ ਆ ਉਹ ਮਾਰੇ ਗਏ ਆ ਇਹਦੇ ਵਿੱਚ। ਇਹ ਹਿਸਟਰੀ ਸ਼ੀਟਰ ਵਿਕਾਸ ਦੁਬੇ ਆ ਉਰਫ ਪੰਡਤ ਜੀ, ਜਿਹੜਾ ਜੀ ਇਹਨੂੰ ਪੰਡਤ ਜੀ ਕਹਿ ਕੇ ਬੁਲਾਉਂਦੇ ਆ ਜਾਂ ਉਹਦੇ ਕਰਕੇ ਜਿਹੜਾ ਜੀ ਉਹ ਜਾਣਿਆ ਜਾਂਦਾ। ਉਹਨੇ ਬੜੇ ਯੋਜਨਾਬੱਧ ਢੰਗ ਦੇ ਨਾਲ ਜਿਹੜਾ ਜੀ ਉਹ ਇਹ ਪੁਲਿਸ ਦੇ ਉੱਤੇ ਇਹ ਹਮਲਾ ਜਿਹੜਾ ਹੋਇਆ, ਜਿਹਦੇ ਵਿੱਚ DSP ਬਿਲਹੌਰ ਸਣੇ 8 ਪੁਲਿਸ ਵਾਲੇ ਜਿਹੜੇ ਉਹਨਾਂ ਦੀ ਜਾਨ ਗਈ। ਬਿਕਰੂ ਪਿੰਡ ਦੇ ਵਿੱਚ ਇਹ ਸਾਰਾ ਕੁਝ ਕਿਵੇਂ ਹੋਇਆ, ਇਹ ਅਜੇ ਤੱਕ ਇੱਕ ਵੱਡਾ ਭੇਦ ਜਿਹੜਾ ਜੀ ਉਹ ਬਣਿਆ ਹੋਇਆ।
ਨਾਲ ਲੱਗਵਾ ਪਿੰਡ ਜਾਦੇਪੁਰ ਹੈ ਜਿੱਥੇ ਬਿਕਰੂ ਪਿੰਡ ਦੇ ਜਿਹੜਾ ਜੀ ਵਿਕਾਸ ਦੁਬੇ ਦੇ ਖਿਲਾਫ ਅਗਵਾ, ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਵਰਗੇ ਜਿਹੜੇ ਜੀ FIR ਦਰਜ ਕਰਾਈ ਗਈ ਆ। ਬਿਕਰੂ ਪਿੰਡ ਦੇ ਵਿੱਚ ਜਿਹੜੀ ਜਾਣਕਾਰੀ ਆ ਉੱਥੋਂ ਜਿਹੜੀ ਇਹ ਮਿਲ ਰਹੀ ਆ ਕਿ ਵਿਕਾਸ ਦੁਬੇ ਇਸ ਏਰੀਏ ਦੇ ਵਿੱਚ ਕਾਫੀ ਫੇਮਸ ਜਿਹੜਾ ਜੀ ਰਿਹਾ ਪੰਡਿਤ ਜੀ, ਉਹਨੂੰ ਕਹਿ ਕੇ ਸਾਰੇ ਜਾਣਦੇ ਆ। ਇਹ ਕਿਹਾ ਜਾ ਰਿਹਾ ਹੈ ਕਿ ਵਿਕਾਸ ਦੁਬੇ ਜਿਹੜਾ ਸੀਗਾ ਉਹਦੀ ਅਣਬਣ ਕੁਛ ਜਿਹੜੀ ਹੈ ਜੀ ਉਹ ਪੋਲੀਟੀਸ਼ਨਾਂ ਦੇ ਨਾਲ ਹੋਈ, ਜਿੱਥੋਂ ਇਹ ਜਿਹੜਾ ਜੀ ਇਸ ਬਦਮਾਸ਼ੀ ਵਾਲੇ ਪਾਸੇ ਨੂੰ ਜਿਹੜਾ ਉਹ ਤੁਰ ਪਿਆ। ਔਰ ਵਿਕਾਸ ਦੁਬੇ ਕਈ ਦਿਨਾਂ ਤੋਂ ਪੁਲਿਸ ਦੀ ਹਿੱਟ ਲਿਸਟ ਦੇ ਵਿੱਚ ਸ਼ਾਮਲ ਸੀਗਾ। ਪੁਲਿਸ ਅਧਿਕਾਰੀ ਜਿਹੜੇ ਸੀਗੇ ਜੀ ਉਹਨੂੰ ਫੜਨ ਦੇ ਵਾਸਤੇ ਰਾਤ ਦੇ ਸਮੇਂ ਗਏ ਔਰ ਇਹ ਕਿਹਾ ਜਾ ਰਿਹਾ ਕਿ ਵਿਕਾਸ ਦੁਬੇ ਦੀ ਜਿਹੜੀ ਜਾਣਕਾਰੀ ਸੀ ਉਹ ਪੁਲਿਸ ਦੇ ਨਾਲੋਂ ਤੇਜ਼ ਸੀ। ਉਹਨੂੰ ਸੂਚਨਾ ਮਿਲ ਗਈ ਕਿ ਪੁਲਿਸ ਉਹਨੂੰ ਫੜਨ ਆ ਰਹੀ ਹੈ। ਉਹਨੇ ਜਿਹੜਾ ਜੀ ਉਹਨੂੰ ਇਹ ਸਲਾਹ ਦਿੱਤੀ ਗਈ ਕਿ ਉਹ ਘਰ ਦੇ ਵਿੱਚ ਰਹੇ, ਬਾਹਰ ਨਿਕਲਿਆ ਤਾਂ ਫੜਿਆ ਜਾਊਗਾ, ਐਨਕਾਊਂਟਰ ਉਹਦਾ ਹੋ ਸਕਦਾ। ਉਹਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਪੁਲਿਸ ਟੀਮ ਦੇ ਵਿੱਚ ਜਿਹੜੇ ਆ ਉਹ ਆਲਾ ਅਧਿਕਾਰੀ ਜਿਹੜੇ ਰਹਿਣਗੇ ਉਹਨਾਂ ਦੇ ਨਾਲ ਸਮਝੌਤਾ ਜਾਂ ਸਰੈਂਡਰ ਵੀ ਉਹ ਕਰ ਸਕਦਾ। ਉਸ ਤੋਂ ਬਾਅਦ ਉਹਨੇ ਆਪਣੀ ਪਲੈਨਿੰਗ ਜਿਹੜੀ ਆ ਜੀ ਉਹ ਸ਼ੁਰੂ ਕੀਤੀ। ਰਾਤ ਦੇ ਸਮੇਂ ਜਿਹੜੇ ਇਹਦੇ ਘਰ ਨੂੰ ਰਾਹ ਜਾਂਦੇ ਸੀ ਉਹਦੇ ਵਿੱਚ ਰੋਕਾਂ ਲਾ ਦਿੱਤੀ ਔਰ JCB ਮਸ਼ੀਨ ਜਿਹੜੀ ਸੀ ਉਹ ਖੜੀ ਕਰਕੇ ਵੀ ਤਾਂ ਕਿ ਪੁਲਿਸ ਦੇ ਵਹੀਕਲ ਜਿਹੜੇ ਨੇ ਉਹ ਅੰਦਰ ਨਾ ਆ ਸਕਣ। ਇਹ ਕਿਰਾਏ ਦੇ ਉੱਤੇ ਮੰਗਾਈ ਗਈ ਜਿਹੜੀ JCB ਔਰ ਉਹ ਫਿਰ ਗੱਡੀਆਂ ਜਿਹੜੀਆਂ ਸੀ ਉਹ ਰੋਕ ਕੇ ਉੱਥੋਂ ਪੁਲਿਸ ਵਾਲੇ ਜਿਹੜਾ ਉਹ ਪੈਦਲ ਤੁਰੇ। ਜਦੋਂ ਇਹ ਪੈਦਲ ਜਿਹੜਾ ਜੀ ਉਹਦੇ ਘਰ ਵੱਲ ਨੂੰ ਗਏ ਆ, ਇਹ ਰਾਤ ਦੇ ਕੋਈ 12:30 ਵਜੇ ਕਰੀਬ ਦਾ ਜਿਹੜਾ ਜੀ ਉਹ ਸਮਾਂ ਸੀਗਾ। ਇਹਦੇ 'ਚ 25 ਤੋਂ 30 ਜਿਹੜੇ ਜੀ ਉਹ ਪੁਲਿਸ ਵਾਲੇ ਸੀਗੇ ਔਰ ਇਹਨਾਂ ਨੇ ਜਿਹੜਾ ਪੁਲਿਸ ਵਾਲੇ ਸੀ ਉਹਨਾਂ ਨੇ ਇਹਦੇ ਘਰ ਦੇ ਕੋਲੇ ਜਾ ਕੇ ਫਿਰ ਜਿਹੜੇ ਜੀ ਲਲਕਾਰੇ ਮਾਰਨੇ ਸ਼ੁਰੂ ਕੀਤੇ ਔਰ ਉਹਦੇ ਪਹਿਲਾਂ ਹੀ ਸ਼ਹਿ ਲਾ ਕੇ ਜਿਹੜੇ ਬੰਦੇ ਸੀਗੇ ਉਹ ਕੋਠਿਆਂ ਦੇ ਉੱਤੋਂ ਉਹਨਾਂ ਨੇ ਗੋਲੀਆਂ ਚਲਾਈਆਂ। 8 ਪੁਲਿਸ ਵਾਲੇ ਜਿਹੜੇ ਆ ਜੀ ਉਹਨਾਂ ਦੀ ਜਾਨ ਇਹਦੇ ਵਿੱਚ ਜਿਹੜੀ ਉਹ ਗਈ ਆ। ਪੁਲਿਸ ਵਾਲਿਆਂ ਨੇ ਪਿੰਡ ਦੇ ਘਰਾਂ ਦੇ ਦਰਵਾਜ਼ੇ ਖੜਕਾਏ, ਜਿਹੜੇ ਜ਼ਖਮੀ ਹੋ ਗਏ ਮਦਦ ਲੈਣ ਦੇ ਵਾਸਤੇ। ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਕਿਉਂਕਿ ਪੰਡਿਤ ਜੀ ਦੀ ਦਹਿਸ਼ਤ ਔਰ ਉਹਦੇ ਕਰਕੇ ਜਿਹੜਾ ਜੀ ਕਿਸੇ ਨੇ ਉਹਦੇ ਨਾਲ ਦੁਸ਼ਮਣੀ ਲੈਣੀ ਜਿਹੜੀ ਜੀ ਉਹ ਠੀਕ ਨਹੀਂ ਸਮਝੀ। ਉਹ ਆਪਣੇ 3 ਸਾਥੀਆਂ ਦੇ ਨਾਲ ਇੱਕ ਜਿਹੜੀ ਗੱਡੀ ਹੈ ਜੀ ਉਹ ਲੈ ਕੇ ਇੱਥੋਂ ਫਿਰ ਨਿਕਲਿਆ ਔਰ ਉੱਥੋਂ ਭੱਜ ਗਿਆ। ਉਸ ਜਿਹੜੀ STF ਆ ਉਹਨੇ 4 ਸਵੇਰੇ ਨਾਕੇਬੰਦੀ ਜਾਂ ਕਾਨਪੁਰ ਜਿਹੜਾ ਜੀ ਉਹ ਨਾਕੇ ਲਾਏ ਹੋਏ ਆ। ਹੁਣ ਉਹ ਕਾਨਪੁਰ ਦੇ ਵਿੱਚ ਆ ਜਾਂ ਉੱਥੋਂ ਨਿਕਲ ਗਿਆ, ਅਜੇ ਕੋਈ ਜਾਣਕਾਰੀ ਪੂਰੇ ਕੋਲੇ ਨਹੀਂ ਗਈ। ਇਹ ਕਿਹਾ ਜਾ ਰਿਹਾ ਕਿ ਪੁਲਿਸ ਦੇ ਉੱਤੇ ਇੰਨਾ ਦਬਾਅ ਆ ਕਿ ਉਹਦੇ ਅਫਸਰ ਉਨੀ ਦੇਰ ਤੱਕ ਵਾਪਸ ਨਹੀਂ ਆਉਣਗੇ ਆਪਣੇ ਦਫ਼ਤਰਾਂ ਦੇ ਵਿੱਚ ਜਿੰਨੀ ਦੇਰ ਤੱਕ ਵਿਕਾਸ ਦੁਬੇ ਉਰਫ ਪੰਡਿਤ ਜੀ ਦਬੋਚੇ ਨਹੀਂ ਜਾਂਦੇ ਜਾਂ ਮਾਰੇ ਨਹੀਂ ਜੀ। ਪਰ ਉਹਨੂੰ ਅੱਤਵਾਦੀ ਵੀ ਨਹੀਂ ਕਹਿੰਦੇ ਨਾ ਅਜੇ ਤੱਕ। ਤੇ ਅੱਗੇ ਗੱਲ ਕਰਦੇ ਹੈਗੇ ਬਠਿੰਡਾ ਦੇ ਵਿੱਚ ਗਰਮੀ ਦੇ ਨਾਲ 4 ਲੋਕਾਂ ਦੀ ਮੌਤ। ਕਦੀ ਐਕਚੁਅਲੀ ਹੁਮਸ ਵਾਲੇ ਦਿਨ ਨੇ ਜੀ ਔਰ ਹੁਮਸ ਜਿਹੜੀ ਹੈ ਜੀ ਉਸ ਸਿਖਰਾਂ ਤੇ ਆ। ਵੈਸੇ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਜਿਹੜੀ ਮੌਨਸੂਨ ਆ ਉਹ ਅਰਲੀ ਆ ਰਹੀ ਆ, ਪਰ ਇੱਥੇ ਆ ਕੇ ਮੌਨਸੂਨ ਕਮਜ਼ੋਰ ਪੈ ਗਈ। ਹੁਣ ਐਕਟਿਵ ਹੋਣ ਦੀ ਗੱਲ ਤਾਂ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਮੌਨਸੂਨ ਐਕਟਿਵ ਦੁਬਾਰਾ ਹੋ ਸਕਦੀ ਆ ਅਗਲੇ 24 ਘੰਟਿਆਂ ਦੇ ਵਿੱਚ। ਪਰ ਜਿਹੜੀ ਗਰਮੀ ਆ ਉਹਨੇ ਇਸ ਵੇਲੇ ਹੁਮਸ ਨੇ ਨੱਕ ਦੇ ਵਿੱਚ ਜਿਹੜਾ ਜੀ ਉਹ ਦਮ ਕੀਤਾ ਹੋਇਆ ਪੂਰਾ। ਇੱਕ ਤਾਂ ਵਾਇਰਸ, ਦੂਸਰਾ ਜਿਹੜਾ ਜੀ ਸੜਕਾਂ ਦੇ ਉੱਤੇ ਇੰਨੀ ਗਰਮੀ ਦੁਪਹਿਰ ਦੇ ਸਮੇਂ ਪੈਂਦੀ ਹੈ, ਕਰਫਿਊ ਵਰਗੇ ਹਾਲਾਤ ਜਿਹੜੇ ਜੀ ਉਹ ਬਣੇ ਰਹਿੰਦੇ ਆ। ਜਿਹੜਾ ਇੱਥੇ ਬਠਿੰਡੇ ਦੇ ਵਿੱਚ, ਇਕੱਲੇ ਬਠਿੰਡੇ ਦੇ ਵਿੱਚ ਹੀ 4 ਮੌਤਾਂ ਜਿਹੜੀਆਂ ਉਹ ਹੋ ਗਈਆਂ ਨੇ। ਇੱਕ ਤਾਂ ਜਿਹੜਾ ਸੀਗਾ ਜੀ ਇੱਕ ਜਿਹੜਾ ਸਾਈਕਲ ਦੇ ਉੱਤੇ ਜਾ ਰਿਹਾ ਵਿਅਕਤੀ ਜਿਹੜਾ ਸੀ ਉਹ ਡਿੱਗਿਆ ਲੂ ਲੱਗਣ ਦੇ ਨਾਲ। ਜਿੰਨੀ ਦੇਰ ਨੂੰ ਉਹਦੀ ਮਦਦ ਜਿਹੜੀ ਆ ਜੀ ਉਹ ਪਹੁੰਚਦੀ ਆ, ਉਹਨੂੰ ਜਾਂ ਚੁੱਕ ਕੇ ਜਿਹੜੇ ਵਾਲੰਟੀਅਰ ਲੈ ਕੇ ਗਏ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਆ ਹਸਪੀਟਲ, ਉਦੋਂ ਤੱਕ ਉਹਦੀ ਮੌਤ ਹੋ ਚੁੱਕੀ ਹੋਈ ਸੀ। ਇਹ ਪਰਸਰਾਮ ਨਗਰ ਦਾ ਜਿਹੜਾ ਜੀ ਉਹ ਰਹਿਣ ਵਾਲਾ। ਔਰ ਇੱਕ ਵਿਅਕਤੀ ਜਿਹੜਾ ਜੀ ਮੱਛੀ ਮਾਰਕੀਟ ਇੱਥੇ ਪੈਂਦੀ ਹੈ ਜੀ ਬਠਿੰਡੇ ਦੇ ਵਿੱਚ, ਉੱਥੇ ਜਿਹੜਾ ਉਹਦੀ ਗਰਮੀ ਦੀ ਲੂ ਲੱਗਣ ਦੇ ਨਾਲ ਮੌਤ ਹੋਈ ਹੈ। ਇੱਕ ਕੋਈ ਜਿਹੜਾ ਮੰਗਤਾ ਸੀਗਾ ਜੀ ਉਹਦੀ ਮੌਤ ਵੀ ਗਰਮੀ ਲੂ ਲੱਗਣ ਦੇ ਨਾਲ ਹੋਈ ਆ। ਇੱਕ ਕੋਈ ਬੇਸਹਾਰਾ ਵਿਅਕਤੀ ਸੀਗਾ ਜੀ ਉਹਦੀ ਮੌਤ ਹੋਈ। ਇਹ 4 ਮੌਤਾਂ ਜਿਹੜੀਆਂ ਹੋਈਆਂ ਨੇ ਬਠਿੰਡਾ ਜਿਹੜਾ ਜੀ। ਮੌਸਮ ਵਿਭਾਗ ਜਿਹੜਾ ਜੀ ਉਹ ਇਹ ਕਹਿ ਰਿਹਾ ਕਿ ਮੌਨਸੂਨ ਹੁਣ ਸਰਗਰਮ ਜਿਹੜੀ ਆ ਉਹ ਹੋ ਸਕਦੀ ਆ ਤੇ ਅਜੇ ਤੱਕ ਤਾਂ ਨਹੀਂ ਵੈਸੇ ਜਿਹੜਾ ਜੀ ਉਹ ਦਿਸ ਰਿਹਾ।
ਕੁਝ ਤੂਫਾਨ ਵਗੈਰਾ ਦੀ ਜਿਹੜੀ ਖਬਰ ਹੈ ਉਹ ਰਾਤ ਦੇ ਸਮੇਂ ਹਰਿਆਣੇ ਦੇ ਵਿੱਚੋਂ ਜ਼ਰੂਰ ਜਿਹੜੀ ਉਹ ਆਈ ਹੈ। ਪਰ ਅਗਲੇ ਦਿਨਾਂ ਦੇ ਦੌਰਾਨ ਜੇ ਇਹ ਮੌਨਸੂਨ ਜਿਹੜੀ ਹੈ ਜੀ ਉਹ ਸਰਗਰਮ ਨਹੀਂ ਹੁੰਦੀ ਤਾਂ ਇਹ ਜਿਹੜੀ ਹੁਮਸ ਹੈ, ਕਿਉਂਕਿ ਹੁਮਸ ਇੱਕ ਤਾਂ ਜਿਹੜਾ ਝੋਨਾ ਲੱਗ ਜਾਂਦਾ ਜਦੋਂ ਜਿਹੜਾ ਉਹਦਾ ਪਾਣੀ ਖੜੋ ਜਾਂਦਾ ਜੀ, ਉਹਦੇ ਨਾਲ ਇਹ ਹੁਮਸ ਵੱਧਦੀ ਹੈ। ਜਿਹੜਾ ਤਾਪਮਾਨ ਹੈ ਜੀ ਉਹ 39 ਤੋਂ 40 ਡਿਗਰੀ ਤੱਕ ਇਸ ਵੇਲੇ ਪੰਜਾਬ ਦੇ ਸ਼ਹਿਰਾਂ ਦਾ ਹੈ। ਔਰ ਉਮੀਦ ਕੀਤੀ ਜਾ ਰਹੀ ਹੈ ਜੀ ਕਿ ਕੁਦਰਤ ਜਿਹੜੀ ਆ, ਨੇਚਰ ਜਿਹੜੀ ਆ, ਉਹ ਇਸ ਮਾਮਲੇ ਦੇ ਵਿੱਚ ਕੁਝ ਰਾਹਤ ਲੋਕਾਂ ਨੂੰ ਜਿਹੜਾ ਉਹ ਦੇਊਗੀ। ਕਿਉਂਕਿ ਜਿਹੜਾ ਜੀ ਸਵਾਲ ਵੱਡੇ ਇਹ ਨੇ ਕਿ ਜਿਹੜੇ ਕੰਮ ਕਰਨ ਵਾਲੇ ਮਜ਼ਦੂਰ ਤਬਕਾ ਹੈ ਉਹ ਵਿਚਾਰੇ ਪਹਿਲਾਂ ਹੀ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ ਮੁਸ਼ਕਲਾਂ ਦੇ ਵਿੱਚ ਫਸ ਗਏ। ਤਾਲਾਬੰਦੀ ਦੀ ਵਜ੍ਹਾ ਕਰਕੇ ਨਾ ਕੰਮ ਜਿਹੜੇ ਵੀ ਉਹ ਛੱਡੇ ਜਾ ਸਕਦੇ ਨੇ। ਤੁਸੀਂ ਦੇਖੋ ਹਾਲਾਤ ਅਜਿਹੇ ਬਣ ਰਹੇ ਆ ਕਿ 1 ਮਹੀਨੇ ਦੇ ਵਿੱਚ ਇਕੱਲੇ ਲੁਧਿਆਣੇ 'ਚ 100 ਖੁਦਕੁਸ਼ੀਆਂ ਔਰ ਲਗਾਤਾਰ ਖੁਦਕੁਸ਼ੀਆਂ ਵੱਧ ਰਹੀਆਂ ਨੇ। ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਵੀ ਉਹ ਗਰੀਬ ਤਬਕੇ ਵਾਲੇ ਨੇ, ਛੋਟੇ ਬਿਜ਼ਨਸ ਵਾਲੇ ਨੇ, ਜਿਨ੍ਹਾਂ ਦੇ ਉੱਤੇ ਲੋਕਡਾਊਨ ਦਾ ਵੱਡਾ ਅਸਰ ਹੋਇਆ ਔਰ ਉਹਨਾਂ ਦੀ ਕਮਾਈ ਬੰਦ ਹੋ ਗਈ। ਜਿਹੜੀਆਂ ਦੇਣਦਾਰੀਆਂ ਸੀ ਉਹ ਉੱਦਾਂ ਹੀ ਖੜੀਆਂ ਨੇ, ਉਹਦੇ ਕਰਕੇ ਵੱਡੀਆਂ ਮੁਸ਼ਕਲਾਂ ਦੇ ਵਿੱਚ ਜਿਹੜਾ ਜੀ ਉਹ ਫਸ ਗਏ। ਜਿਹੜੇ ਮੋਟੇ ਬਿਜਲੀ ਦੇ ਬਿੱਲ ਉਹ ਦੇਣੇ ਪੈ ਰਹੇ ਆ। ਟੈਕਸੀ ਚਾਲਕ ਜਿਹੜੇ ਨੇ 2-2 ਮਹੀਨੇ ਬੰਦ ਰਹੀਆਂ ਟੈਕਸੀਆਂ, ਹੁਣ ਜਦੋਂ ਬਾਹਰ ਕੱਢੀਆਂ ਤੇ ਕਹਿੰਦੇ 2 ਮਹੀਨੇ ਦਾ ਰੋਡ ਟੈਕਸ ਲਿਆਓ ਪਹਿਲਾਂ, ਫੇਰ ਜਿਹੜਾ ਜੀ ਉਹ ਚਲਾਉਣ ਦੇਵਾਂਗੇ। ਸਕੂਲਾਂ ਦੀਆਂ ਫੀਸਾਂ ਜਿਹੜੀਆਂ ਨੇ ਉਹਨਾਂ ਨੇ ਮਾਪਿਆਂ ਦਾ ਵੱਖਰਾ ਜਿਹੜਾ ਜੀ ਨੱਕ ਦੇ ਵਿੱਚ ਦਮ ਕੀਤਾ ਹੋਇਆ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਨੇ, ਜਿਹਦੇ ਕਰਕੇ ਉੱਧਰੋਂ ਕੋਈ ਰਾਹਤ ਜਿਹੜੀ ਕਿਸਾਨਾਂ ਨੂੰ ਜਾਂ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਨੂੰ ਕੋਈ ਨਹੀਂ ਜਿਹੜੀ ਜੀ ਉਹ ਮਿਲ ਰਹੀ। ਚੁਫੇਰਿਓਂ ਕਰਕੇ ਮਹਾਮਾਰੀ ਜਿਹੜੀ ਹੈ ਜੀ ਉਹ ਆਪਣਾ ਰੰਗ ਜਿਹੜਾ ਉਹ ਵਿਖਾ ਰਹੀ ਹੈ। ਮੌਸਮ ਆਪਣਾ ਰੰਗ ਜਿਹੜਾ ਜੀ ਉਹ ਵਿਖਾ ਰਿਹਾ। ਕਦੀ ਪਹਿਲਾਂ ਨਹੀਂ ਸੀ ਸੁਣਿਆ ਕਿ ਕੰਟੀਨਿਊਸ ਜਿਹੜੇ ਜੀ ਉਹ ਭੁਚਾਲ ਦੇ ਝਟਕੇ ਤੋਂ ਮਹਿਸੂਸ ਜਾਂਦੇ ਆ ਡੇਲੀ ਤਕਰੀਬਨ, ਜਿਹੜਾ ਅੱਜ ਕਿਤੇ ਜਿਹੜਾ ਜੀ ਇਸ ਤਰੀਕੇ ਦੇ ਨਾਲ ਨੇਚਰ ਆਪਣਾ ਰੰਗ ਜਿਹੜਾ ਜੀ ਉਹ ਵਿਖਾ ਰਹੀ ਹੈ। ਬਿਲਕੁਲ ਜੀ, ਲੋਕਾਂ ਤੇ ਭਾਰੀ ਆਈ ਹੋਈ ਆ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਖਰੜ ਦੇ ਵਿੱਚ ਇੱਕ 16 ਸਾਲ ਦੇ ਮੁੰਡੇ ਨੇ ਪਿਓ ਦਾ ਅਕਾਊਂਟ ਹੀ ਖਾਲੀ ਕਰਤਾ। ਇਹ ਜਿਹੜੀਆਂ ਖੇਡਾਂ ਨੇ, ਜਿਹੜੀ ਬੱਚੇ ਖੇਡਦੇ ਆ, ਵੱਡੇ ਵੀ, ਤਾਂ ਪਬਜੀ ਜਿਹੜੀ ਕੋਈ ਖੇਡ ਹੈ ਉਹਦੇ ਵਿੱਚ ਜਿਹੜੇ ਪਿਤਾ ਨੇ ਮੋਬਾਈਲ ਤਾਂ ਲੈ ਕੇ ਦਿੱਤਾ ਸੀਗਾ। ਉਹ ਕਹਿੰਦਾ ਕਿ ਆਨਲਾਈਨ ਪੜ੍ਹਾਈ ਹੁੰਦੀ ਆ, ਜਿਹੜੀਆਂ ਆਨਲਾਈਨ ਕਲਾਸਾਂ ਸਾਡੀਆਂ ਲੱਗਦੀਆਂ ਨੇ, ਔਰ ਉਹ ਖੇਡਣ ਲੱਗ ਗਿਆ ਜੀ ਪਬਜੀ। ਔਰ ਖੇਡਦਿਆਂ ਹੈ ਤਾਂ ਉਹ ਜਿਹੜਾ ਜੀ ਨਾਬਾਲਗ ਆ, ਜੇ 17 ਸਾਲਾਂ ਦਾ ਹੈ, ਉਹਨੇ ਜਾਣਕਾਰੀ ਇੰਨੀ ਕੁ ਹਾਸਲ ਜਿਹੜੀ ਕਰ ਲਈ ਕਿ ਉਹਦੇ ਜਿਹੜੇ ਡਿਫਰੈਂਟ ਅਕਾਊਂਟ ਸੀਗੇ ਜੀ ਉਹ ਉਹਦੇ ਨਾਲ ਜੋੜ ਲਏ। ਉਸ ਪਬਜੀ ਗੇਮ ਦੇ ਵਿੱਚ ਜਿਹੜਾ ਸੀਗਾ ਜੀ ਉਹਨੇ ਜਿਹੜਾ ਵਰਚੁਅਲ ਬਰੂਦ ਪਾਸ ਤੇ ਅਰਚਿਲਰੀ ਜਿਹੜੀ ਸੀ ਉਹ ਖਰੀਦੀ ਕੋਈ ਗੇਮ ਦੇ ਵਿੱਚ ਹੋਊਗੇ ਜੀ ਉਹਦੇ ਪਾਰਟ ਅੱਗੇ ਤੋਂ ਅੱਗੇ। ਖੇਡਦਿਆਂ ਪੈਸੇ ਜਿਹੜੇ ਸੀਗੇ ਜੀ ਉਹ ਉੱਥੋਂ ਉਹਨੇ ਦੇਣੇ ਸ਼ੁਰੂ ਕਰ ਦਿੱਤੇ ਆਪਣੇ ਪਿਓ ਦੇ ਅਕਾਊਂਟ 'ਚ। 16 ਲੱਖ ਰੁਪਈਆ ਜਿਹੜਾ ਸੀਗਾ ਜੀ ਉਹ ਇਹਨੇ ਇਸ ਗੇਮ ਦੇ ਵਿੱਚ ਬਰਬਾਦ ਕਰਤਾ ਆਪਣੇ ਪਿਓ ਦਾ। ਇੱਥੋਂ ਤੱਕ ਤੁਸੀਂ ਦੇਖੋ ਕਿ ਜਿਹੜੀ ਉਹਦੀ ਮਦਰ ਹੈ ਉਹਦੀ ਜਿਹੜੀ ਜੋਬ ਕਰਦੀ ਹੈ ਔਰ ਉਹਦੇ ਜਿਹੜੇ ਅਕਾਊਂਟ ਦੇ ਵਿੱਚੋਂ ਵੀ ਉਹਨੇ ਜਿਹੜੇ 2 ਲੱਖ ਰੁਪਈਆ ਸੀਗਾ ਉਹ ਉਡਾ ਲਿਆ। ਔਰ ਜਿਹੜੇ ਉਹਨੂੰ ਜਿਹੜੇ ਫੰਡਸ ਜਿਹੜੇ ਸੈਪਰੇਟ ਪਏ ਹੁੰਦੇ ਉੱਥੋਂ ਤੱਕ ਵੀ ਉਹ ਪਹੁੰਚਦਿਆਂ ਸਾਰਾ ਪੈਸਾ ਜਿਹੜਾ ਜੀ ਉਹ ਰੋੜ ਦਿੱਤਾ। ਹੁਣ ਉਹਦਾ ਜਿਹੜਾ ਪਿਓ ਪਰੇਸ਼ਾਨ ਹੈ ਜੀ, ਉਹਨੂੰ ਸਕੂਟਰ ਰਿਪੇਅਰ ਦੀ ਦੁਕਾਨ ਦੇ ਉੱਤੇ ਜਿਹੜਾ ਜੀ ਉਹ ਲਾਤਾ, ਮੋਬਾਇਲ ਉਹਦੇ ਤੋਂ ਖੋਲਿਆ। ਇਹ ਕਹਿੰਦਾ ਕਿ ਵਿਹਲਾ ਬੈਠਣ ਦੇ ਨਾਲ ਹੀ ਉਹ ਇਹਨਾਂ ਖੇਡਾਂ ਦੇ ਵੱਲੋਂ ਜਿਹੜਾ ਜੀ ਉਹ ਗਿਆ। ਅਜੇ ਤਾਂ ਇਹ ਪਬਜੀ ਦਾ ਆਇਆ ਜੀ, ਤੁਸੀਂ ਦੇਖਣਾ ਜਿਹੜੀ ਟਿਕਟੋਕ ਬੰਦ ਹੋ ਗਈ ਆ। ਜੋ ਲੋਕੀ ਇਹਦੇ ਵਿੱਚ ਜਿਹੜਾ ਜੀ ਉਹ ਕਮਲ ਘੋਟ ਰਹੇ ਸੀਗੇ ਉਹਨਾਂ ਦਾ ਕੀ ਬਣਨਾ ਆਉਂਦੇ ਦਿਨਾਂ ਦੇ ਦੌਰਾਨ, ਇਹ ਵੀ ਜਿਹੜਾ ਜੀ ਉਹ ਵੇਖਣ ਵਾਲਾ ਹੋਊਗਾ। ਔਰ ਉਹਨਾਂ ਦੀ ਮਾਨਸਿਕ ਦਸ਼ਾ ਜਿਹੜੀ ਜੀ ਉਹ ਕਿਹੋ ਜਿਹੀ ਹੋ ਸਕਦੀ ਹੈ। ਕੁਝ ਵੈਬ ਚੈਨਲ ਦੇ ਹੈਗੇ ਆ ਜੀ ਜਿਹੜੇ ਤੁਰ ਪਏ ਉਹਨਾਂ ਦੇ ਪਤਾ ਲਾਉਣ ਦੇ ਵਾਸਤੇ ਖੁਦਕੁਸ਼ੀਆਂ ਤੇ ਦੂਜੇ ਸਾਰਾ ਕੁਝ ਜਿਹੜਾ ਜੀ ਉਹ ਭੁੱਲ ਕੇ ਇਹ ਜਿਹੜੇ ਸੋ ਕਾਲਡ ਟਿਕਟੋਕ ਦੇ ਸਟਾਰ ਜਿਹੜੇ ਬਣੇ ਹੋਏ ਆ ਉਹ ਇਹਨਾਂ ਦਿਨਾਂ ਦੇ ਵਿੱਚ ਕੀ ਕਰ ਰਹੇ। ਬਿਲਕੁਲ ਜੀ, ਨੂਰ ਦੇ ਘਰ ਵੱਲ ਨੂੰ ਤਬਹੀਰਾਂ ਕੀਤੀਆਂ ਹੋਈਆਂ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।